ਹੋਊਗਾ ਹੀ ਨਹੀਂ ਹੈ, ਰੱਥ ਦੀ ਬਸ ਬਾਸੀ ਹੈ। ਦੇਖੋ ਨੇ ਇੱਕ ਯਤਨ ਸੀਗਾ ਕਿ ਠੀਕ ਉਸੇ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ ਅਡਵਾਨੀ ਨੇ ਸੀਗਾ 90-91 ਚ ਜੀ। ਉਸ ਤੋਂ ਬਾਅਦ ਫਿਰ ਹੋਇਆ ਕੀ ਸੀਗਾ ਭਾਰਤ ਦੇ ਵਿੱਚ, ਹਾਲਾਂਕਿ ਭਾਰਤੀ ਜਨਤਾ ਪਾਰਟੀ ਲਈ ਤੇ ਉਹ ਠੀਕ ਹੋਇਆ ਸੀਗਾ, ਰੱਥ ਦੇ ਵਿੱਚੋਂ ਕਮਾਈ ਚੰਗੀ ਗਈ ਸੀਗੀ, ਪਰ ਜਿੱਦਾਂ ਬਾਬਰੀ ਮਸਜਿਦ ਫਿਰ ਉਸ ਤੋਂ ਬਾਅਦ ਬੰਬਈ ਦੇ ਵਿੱਚ ਦੰਗੇ ਹੋਏ, ਬੰਬਈ ਦੇ ਵਿੱਚ ਫਿਰ ਉਸ ਤੋਂ ਬਾਅਦ ਚੇਨ ਰਿਐਕਸ਼ਨ ਜੋ ਹੋਇਆ ਧਮਾਕਿਆਂ ਦਾ, ਗੱਲ ਕਿੱਥੇ ਦੀ ਕਿੱਥੇ ਚਲੇ ਗਈ। ਇਹ ਏਦਾਂ ਦੀ ਉਹੀ ਇੱਕ ਸੋਚ ਇਸ ਤਰ੍ਹਾਂ ਦੀ ਸੀਗੀ ਕਿ ਕਤਾਰਬੰਦੀ ਕੀਤੀ ਜਾਵੇ, ਔਰ ਉਸ ਪੱਛਮੀ ਬੰਗਾਲ ਦੇ ਵਿੱਚ ਜਿੱਥੋਂ ਇਹਨਾਂ ਨੂੰ ਆਸ ਆ, ਉਮੀਦ ਆ ਕਿ ਕੁਛ ਭਰਪਾਈ ਹੋ ਸਕਦੀ ਆ, ਕਿਉਂਕਿ ਹਿੰਦੀ ਬੋਲਦੇ ਇਲਾਕੇ ਆ ਜਿਹੜੇ, ਹਿੰਦੀ ਬੋਲਦੇ ਰਾਜ ਆ ਖਾਸ ਤੌਰ ਤੇ, ਇਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਮਾਯੂਸ ਕਰਦੇ ਪਏ ਆ, ਖਾਸ ਤੌਰ ਤੇ ਰਾਜਸਥਾਨ, ਮੱਧ ਪ੍ਰਦੇਸ਼, ਯੂਪੀ, ਬਿਹਾਰ, ਇਹਨਾਂ ਇਲਾਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਤਾ ਕਿ ਉਹ ਦਬਦਬਾ ਨਹੀਂ ਆ ਜਿਹੜਾ ਦਬਦਬਾ ਪਿਛਲੇ ਲੈ ਸੀਗਾ। ਤਾਂ ਇਹਨਾਂ ਨੇ ਇੱਕ ਕੁਛ ਰਾਜ ਰੱਖੇ ਆ, ਕੁਛ ਟੀਚੇ ਜਿੱਦਾਂ ਦੱਖਣ ਦੇ ਵਿੱਚ ਤਮਿਲਨਾਡੂ ਵਗੈਰਾ, ਉੱਤਰ ਪੂਰਬੀ ਰਾਜ ਆ, ਕੁਛ ਬੰਗਾਲ ਦੇ ਵਿੱਚ ਵੀ ਹੋ ਗਿਆ, ਕੁਛ ਉਮੀਦ ਹੈ। ਤਾਂ ਇਹਨਾਂ ਨੇ ਇੱਕ ਪ੍ਰਸਤਾਵਤ ਰੱਥ ਯਾਤਰਾ ਦਾ ਪ੍ਰੋਗਰਾਮ ਲਿਖਿਆ ਸੀਗਾ ਕਿ ਅਸੀਂ ਯਾਤਰਾ ਕੱਢਾਂਗੇ, ਤਾਂ ਉਹ ਸਰਕਾਰ ਨੇ ਅਲਾਓ ਨਹੀਂ ਕੀਤਾ, ਜੋ ਸਰਕਾਰ ਇਹਨਾਂ ਦੇ ਬਿਲਕੁਲ ਐਂਟੀ ਮਮਤਾ ਦੀ। ਇਹ ਬਾਅਦ ਚ ਕੋਰਟ ਚ ਚਲੇ ਗਏ, ਕੋਰਟ ਨੇ ਇਜਾਜ਼ਤ ਨਹੀਂ ਦਿੱਤੀ, ਫਿਰ ਹਾਈ ਕੋਰਟ ਚਲੇ ਗਏ, ਹਾਈ ਕੋਰਟ ਨੇ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਸੀ, ਪਰ ਮਾਮਲਾ ਫਿਰ ਬੈਂਚ ਕੋਲ ਚਲ ਗਿਆ, ਡਬਲ ਬੈਂਚ ਨੇ ਉਹ ਜਿਹੜੀ ਇਜਾਜ਼ਤ ਦਿੱਤੀ ਸੀ ਕੈਂਸਲ ਕਰ ਦਿੱਤੀ। ਫਿਰ ਇਹ ਆ ਗਏ ਸੁਪਰੀਮ ਕੋਰਟ ਦੇ ਵਿੱਚ, ਤਾਂ ਸੁਪਰੀਮ ਕੋਰਟ ਨੇ ਵੀ ਬਹਰਹਾਲ ਇਹੋ ਹੀ ਗੱਲ ਆਖੀ ਆ ਕਿ ਰੱਥ ਯਾਤਰਾ ਦੌਰਾਨ ਹਿੰਸਾ ਹੋਣ ਦੀ ਸੰਭਾਵਨਾ, ਕਿਉਂਕਿ ਇਨਪੁਟਸ ਇਹੋ ਜਿਹੀਆਂ ਹੀ ਆ ਕਿ ਕਿਤੇ ਵੀ ਹੋ ਸਕਦੀ ਹੈ, ਵਾਇਲੈਂਸ ਹੋ ਸਕਦਾ। ਫਿਰ ਇਹਨਾਂ ਨੂੰ ਮਾਯੂਸੀ ਮਿਲੀ ਆ, ਹਤਾਸ਼ਾ ਮਿਲੀ ਆ। ਇਹ ਹੁਣ ਨਾਲ ਕਿਹਾ ਸੁਪਰੀਮ ਕੋਰਟ ਨੇ ਕਿ ਦੇਖੋ ਤੁਸੀਂ ਆਮ ਰੈਲੀਆਂ ਕਰ ਸਕਦੇ ਹੋ, ਜਿੱਦਾਂ ਤੁਸੀਂ ਅੱਗੇ ਕਰਦੇ ਹੋ ਆਮ ਕੰਪੇਨ ਦੇ ਵਿੱਚ ਜਾਂ ਜੋ ਵੀ ਤੁਹਾਡਾ ਪ੍ਰਚਾਰ ਹੁੰਦਾ, ਉਹਦੇ ਵਿੱਚ ਜਿਸ ਤਰੀਕੇ ਦੀਆਂ ਤੁਸੀਂ ਰੈਲੀਆਂ ਕਰਦੇ ਹੋ ਅੱਗੇ ਉੱਥਾਂ ਦੀਆਂ ਕੀਤੀ, ਚਲੋ ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਰੌਲਾ ਇਹ ਆ ਨਾ ਕਿ ਇਹ ਜ਼ਰੂਰ ਸ਼ਰਤ ਹੈ ਕਿ ਜਿਹੜੀਆਂ ਇਹ ਵੀ ਕਰਨਗੇ ਉਹ ਵੀ ਤੇ ਸਰਕਾਰ ਤੋਂ ਹੀ ਪੁੱਛਣੀਆਂ ਪੈਣਗੀਆਂ ਕਿ ਕਰ ਲਈਏ ਕਿ ਨਾ। ਜੇ ਸਰਕਾਰ ਤੇ ਫਿਰ ਤੁਹਾਨੂੰ ਪਤਾ ਹੀ ਆ, ਜੇ ਸਿੰਧੀ ਪੱਧਰੀ ਹੁੰਦੀ ਤੇ ਰੱਥ ਯਾਤਰਾ ਬਾਰੇ ਵੀ ਕਹਿ ਦਿੰਦੇ ਕਿ ਕੱਢ ਲਓ ਰੱਥ ਤੇ ਹੱਥ ਭਾਈ। ਜੀ ਜੀ ਗੱਲ ਕਰਦੇ, ਕਹਿੰਦੇ ਕਾਂਗਰਸ ਨੇ ਟਾਈਟਲਰ ਨੂੰ ਦਿੱਤੀ ਫਰੰਟ ਸੀਟ ਤੇ ਅਕਾਲੀ ਦਲ ਨੂੰ ਚੜਿਆ ਸੀਟ ਦਿੱਤੀ ਆ, ਤੇ ਫਿਰ ਜਨ ਤੇ ਹੀਟ ਆਉਣੀ ਸੀ ਮਾਮਲੇ ਦੇ ਵਿੱਚ, ਤਾਪ ਚੜ੍ਹਨਾ ਸੀਗਾ, ਕਿਉਂਕਿ ਅਕਾਲੀ ਵਿਰੋਧਤਾ ਕਰਦੇ ਆ, ਔਰ ਅਕਾਲੀ ਕਿਉਂ ਸਾਰੇ ਹੋਰ ਲੋਕ ਵੀ ਵਿਰੋਧਤਾ ਕਰਦੇ ਆ ਇਸ ਚੀਜ਼ ਤੋਂ। ਇਹ ਅੱਜ ਮਾਮਲਾ ਸੀਗਾ ਸ਼ੀਲਾ ਦੀਕਸ਼ਤ ਨੂੰ ਉੱਥੇ ਪ੍ਰਧਾਨ ਸੌਂਪੀ ਗਈ ਆ ਦਿੱਲੀ ਦੇ ਵਿੱਚ, ਜਿੱਥੇ ਅੱਗੇ ਅਜੇ ਮਾਕਨ ਇਹ ਮੋਰਚਾ ਸੰਭਾਲਦਾ ਸੀਗਾ, ਅਜੇ ਮਾਕਨ ਦਾ ਅਸਤੀਫਾ ਆ ਗਿਆ ਸੀਗਾ। ਉਸ ਤੋਂ ਬਾਅਦ ਹੁਣ ਬੀਬੀ ਸ਼ੀਲਾ ਦੀਕਸ਼ਤ ਜਿਹੜੀ ਮੇਰੇ ਖਿਆਲ ਦੇ ਨਾਲ ਘੱਟੋ ਘੱਟ 80-82 ਵਰ੍ਹਿਆਂ ਦੀ ਆ, ਉਹਨੂੰ ਦਬਾ ਪ੍ਰਧਾਨਗੀ ਦਿੱਤੀ ਗਈ ਆ। ਤਾਂ ਉਸ ਮੌਕੇ ਤੇ ਜਿਹੜਾ ਇਹਨਾਂ ਨੇ ਸਮਾਗਮ ਰਚਾਇਆ ਸੀਗਾ, ਉਹਦੇ ਵਿੱਚ ਜਗਦੀਸ਼ ਟਾਈਟਲਰ ਪਹੁੰਚਿਆ ਸੀਗਾ ਤੇ ਬਿਲਕੁਲ ਉਹਨੂੰ ਫਰੰਟ ਸੀਟ ਦਿੱਤੀ ਗਈ ਆ। ਉੱਥੋਂ ਕਾਫੀ ਲੋਕ ਜਿਹੜੇ ਆ ਤਲਖੀ ਇਕੱਲੇ ਅਕਾਲੀ ਨਹੀਂ, ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਿੰਤੂ ਪਰੰਤੂ ਕਰਦੇ ਆ, ਕਿਉਂਕਿ ਤੁਹਾਨੂੰ ਯਾਦ ਹੋਣਾ ਇੱਕ ਪ੍ਰੋਗਰਾਮ ਦੇ ਵਿੱਚ ਜਗਦੀਸ਼ ਟਾਈਟਲਰ ਆ ਗਿਆ ਸੀਗਾ, ਰਾਹੁਲ ਗਾਂਧੀ ਉਦੋਂ ਸ਼ਾਇਦ ਆਉਣਾ ਸੀਗਾ, ਦਿੱਲੀ ਦਾ ਹੀ ਪ੍ਰੋਗਰਾਮ। ਤਾਂ ਜਗਦੀਸ਼ ਟਾਈਟਲਰ ਨੂੰ ਉੱਥੋਂ ਭੇਜ ਦਿੱਤਾ ਸੀ ਕਾਂਗਰਸੀਆਂ ਨੇ, ਇਸੇ ਕਰਕੇ ਕਿ ਭਾਈ ਤੇਰੇ ਤੇ ਤਾਅ ਬਹੁਤ ਆ ਲੋਕਾਂ ਨੂੰ, ਤੂੰ ਚੁੱਪ ਕਰਕੇ ਤੂੰ ਚੱਲਦਾ ਹੋ। ਤਾਂ ਜਗਦੀਸ਼ ਟਾਈਟਲਰ ਭਰਿਆ ਪੀਤਾ ਉੱਥੋਂ ਨਿਕਲ ਗਿਆ ਸੀਗਾ, ਪਰ ਅੱਜ ਇਸ ਤਰ੍ਹਾਂ ਦਾ ਕੁਛ ਨਹੀਂ ਵਾਪਰਿਆ। ਸੋ ਇਸ ਕਰਕੇ ਇਹਨਾਂ ਨੇ ਸਵਾਲ ਜ਼ਰੂਰ ਚੁੱਕਿਆ, ਪਰ ਸਵਾਲ ਮੇਰੇ ਖਿਆਲ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਤੇ ਵੀ ਹੁੰਦੇ ਆ, ਜਿਹੜੇ ਇੱਥੋਂ ਦੇ ਆ ਪੰਜਾਬ ਦੇ ਲੋਕਲ ਆ, ਜਿਹੜੇ ਇੱਥੇ ਵੋਟਾਂ ਮੰਗਦੇ ਆ, ਉਹਨਾਂ ਨੂੰ ਜ਼ਰੂਰ ਇਹ ਮਾਮਲਾ ਜਿਹੜਾ ਆਪਦੇ ਹਾਈ ਕਮਾਨ ਕੋਲ ਚੁੱਕਣਾ ਚਾਹੀਦਾ ਕਿ ਜਿਸ ਸਮੇਂ ਇੱਥੇ ਸੱਜਣ ਕੁਮਾਰ ਹੋ ਚੁੱਕੀ ਆ, ਸੱਜਣ ਜਿਹੜਾ ਦੁਰਜਨ ਉਹ ਉੱਥੇ ਜੇਲ੍ਹ ਦੀ ਹਵਾ ਖਾਣ ਡਿਆ, ਇਸ ਤੋਂ ਬਾਅਦ ਨੰਬਰ ਹੈ ਜਿਹੜਾ ਟਾਈਟਲਰ ਦਾ ਲੱਗ ਸਕਦਾ, ਤਾਂ ਘੱਟੋ ਘੱਟ ਇਹਨੂੰ ਇਸ ਤਰ੍ਹਾਂ ਦੇ ਜਨਤਕ ਪ੍ਰੋਗਰਾਮਾਂ 'ਚੋਂ ਰੋਕਿਆ ਜਾਵੇ। ਜਦੋਂ ਤੁਸੀਂ ਪਾਰਟੀ 'ਚ ਤਾਂ ਨਹੀਂ ਕੱਢ ਸਕਦੇ, ਜੋ ਤੁਸੀਂ ਅਹੁਦੇਦਾਰੀਆਂ ਦਿੱਤੀਆਂ ਇਹਨਾਂ ਕਾਤਲਾਂ ਨੂੰ, ਉਹਦੇ ਹੁਣ ਕਲੰਕ ਦੇ ਰੂਪ 'ਚ ਤੁਹਾਡੇ ਨਾਲ ਹੀ ਰਹਿਣਗੇ, ਪਰ ਘੱਟੋ ਘੱਟ ਮੌਜੂਦਾ ਸਮੇਂ ਦੇ ਵਿੱਚ ਵਰਤਮਾਨ 'ਚ ਤੇ ਇਹ ਗਲਤੀਆਂ ਸੁਧਾਰੀਆਂ ਜਾ ਸਕਦੀਆਂ। ਇਹ ਸਾਡੀ ਪੰਜਾਬ ਦੀ ਜਿਹੜੀ ਲੋਕਲ ਲੀਡਰਸ਼ਿਪ ਆ ਤਾਂ ਉਹਨੂੰ ਵੀ ਚਾਹੀਦਾ, ਜੋ ਵੀ ਆ ਗਲਤ ਹੋਇਆ। ਔਰ ਉਲਟਾ ਜਗਦੀਸ਼ ਟਾਈਟਲਰ ਨੇ ਅੱਜ ਇੱਥੇ ਕਿਹਾ ਕਹਿੰਦਾ ਜੀ ਕਿ ਮੇਰੇ ਦੇ ਖਿਲਾਫ ਕੋਈ FIR ਹੀ ਹੈ ਨਹੀਂ ਗੀ, ਔਰ ਜਿਹਦੇ 'ਚ ਦਾਅਵੇ ਆ ਮੈਨੂੰ ਅੰਦਰ ਕਰਕੇ ਦਿਖਾ ਦਿਓ। ਯਾਨੀ ਜ਼ਖਮਾਂ ਤੇ ਲੂਣ ਭੁੱਕਣ ਵਾਲੀ ਗੱਲ ਆ
ਹੁਣ ਜਗਦੀਸ਼ ਟਾਈਟਲਰ ਨੂੰ ਕੌਣ ਸੱਦਦਾ, ਕੌਣ ਇਸ ਤਰ੍ਹਾਂ ਕਮਰਿਆਂ ਦੇ ਫਰੇਮ 'ਚ ਫਿੱਟ ਕਰਾ ਕੇ ਤੇ ਗਾਂ ਅੱਗੇ ਲੋਕਾਂ ਤੱਕ ਤੋਰਦਾ ਹੈ, ਤੇ ਬੜਾ ਸੋਚਣ ਵਿਚਾਰਨ ਵਾਲਾ ਵਿਸ਼ਾ। ਪਰ ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਕਿਤੇ ਨਾ ਕਿਤੇ ਇਹਨਾਂ ਭਾਵਨਾਵਾਂ ਨਾਲ ਰੱਖਣਾ ਚਾਹੀਦਾ, ਕਿਉਂਕਿ ਇੱਕ ਪਾਸੇ ਤੇ ਕਹਿਣ ਡਏ ਆ ਕਿ ਮਨਮੋਹਨ ਸਿੰਘ ਨੂੰ ਅਸੀਂ ਜੀ ਇੱਧਰੋਂ ਪੰਜਾਬ ਬੰਨਿਓ ਰਾਜ ਸਭਾ ਦੇ ਵਿੱਚ ਘੱਲਣਾ, ਕਿਉਂਕਿ ਅਸਮ 'ਚੋਂ ਆਉਂਦੇ ਹੀ ਅੱਗੇ, ਅਸਮ ਦੇ ਵਿੱਚ ਤੇ ਹੁਣ ਇਹਨਾਂ ਦੇ ਕੱਖ ਨਹੀਂ ਹੈ, ਤੇ ਇਹਨਾਂ ਨੇ ਇੱਧਰੋਂ ਵੇਖਣਾ ਉੱਧਰੋਂ ਵੇਖਣਾ ਕਿ ਮਨਮੋਹਨ ਸਿੰਘ ਨੂੰ ਕਿੱਧਰੋਂ ਘੱਲ ਸਕਦੇ ਆ ਰਾਜ ਸਭਾ ਦੇ ਵਿੱਚ। ਤਾਂ ਚਰਚਾ ਇਹ ਸੁਣਦੇ ਪਏ ਆ ਕਿ ਮਨਮੋਹਨ ਸਿੰਘ ਨੂੰ ਪੰਜਾਬ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ ਜਾ ਰਿਹਾ ਅੰਬਿਕਾ ਸੋਨੀ ਦੀ ਸੀਟ ਖਾਲੀ ਕਰਾ ਕੇ। ਪਰ ਕਮਾਲ ਦੀ ਕਿ ਇੱਕ ਪਾਸੇ ਤੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਜੋ ਵੀ ਸਿੱਖਾਂ ਦੇ ਨਾਲ ਹੋਇਆ ਉਹ ਕਾਂਗਰਸ ਜਿਹੜੀ ਆ ਉਹ ਨਹੀਂ ਕਰਾ ਕੇ ਗਈ, ਅਚਨਚੇਤੀ ਇੱਕ ਸੀਗਾ ਪਬਲਿਕ ਦਾ ਹੋ ਗਿਆ। ਦੂਸਰੇ ਪਾਸੇ ਇਹ ਮੈਸੇਜ ਦੇਣਾ ਕਿ ਆ ਜਗਦੀਸ਼ ਟਾਈਟਲਰ ਹੈ ਜਿਹੜੀ ਅੱਖ ਦਾ ਤਾਰਾ, ਤੇ ਦੋ ਤਰ੍ਹਾਂ ਦਾ ਤਾਲਮੇਲ ਨਹੀਂ ਪੈਂਦਾ ਕਿ ਇੱਕ ਪਾਸੇ ਤੇ ਤੁਸੀਂ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਵਾਸਤੇ ਇੱਕ ਸਿੱਖ ਚਿਹਰਾ ਜਿਹੜਾ ਉਹਨੂੰ ਵਾਰ-ਵਾਰ ਅੱਗੇ ਕਰਦੇ ਜੋ, ਤੇ ਦੂਸਰੇ ਪਾਸੇ ਉਹ ਚਿਹਰਾ ਤੁਸੀਂ ਵਾਰ-ਵਾਰ ਅੱਗੇ ਕਰਦੇ ਹੋ ਜਿਸ ਚਿਹਰੇ ਨੂੰ ਵੇਖ ਕੇ ਪਤਾ ਨਹੀਂ ਹਿਰਦਿਆਂ 'ਚ ਚੀਜ਼ ਉੱਠਦੀ ਆ। ਜੀ ਜੀ ਅਗਲੀ ਗੱਲ ਕਰਦੇ, ਕਹਿੰਦੇ ਕਾਂਗਰਸ ਨੇ ਜੀਰਾ ਝਟਕਿਆ, ਇੱਧਰ ਜੀਰੇ ਦਾ ਵੀ ਵੱਡਾ ਐਲਾਨ। ਜੀਰਾ ਝਟਕਣਾ ਹੀ ਸੀਗਾ ਕਿਉਂਕਿ ਉਹਨੇ ਕਾਂਗਰਸ ਦਾ ਖੀਰਾ ਖਿਲਾਰਤਾ ਇੱਕ ਵਾਰੀ, ਤੇ ਹੁਣ ਉਹਦੇ ਤੇ ਜਿਹੜੀ ਕਾਰਵਾਈ ਹੋਈ ਆ ਉਹ ਕਿਆਸ ਮੇਰੇ ਗੱਲ ਦੇ ਨਾਲ ਕਿਸੇ ਨੇ ਨਹੀਂ ਸੀ ਲਾਇਆ ਐਡੀ ਵੱਡੀ ਕਾਰਵਾਈ ਹੋ ਜਾਊਗੀ, ਐਡੀ ਸਖਤ ਕਾਰਵਾਈ ਹੋ ਜਾਊਗੀ। ਪਰ ਸੁਨੀਲ ਜਾਖੜ ਨੇ ਉਹਨੂੰ ਮੈਂਬਰਸ਼ਿਪ ਤੋਂ ਮੁਲਤਵੀ ਕਰ ਦਿੱਤਾ। ਸੋ ਉਹਨੂੰ ਮੁਅੱਤਲ ਕਰਨ ਦਾ ਮਤਲਬ ਇਹੋ ਆ ਕਿ ਇੱਕ ਮੈਸੇਜ ਦੇ ਗਿਆ ਕਿ ਕੁਲਬੀਰ ਸਿੰਘ ਜੀਰਾ ਤੋਂ ਚੁੱਪ ਕਰ, ਨਹੀਂ ਤੇ ਫੇਰ ਆਪਣਾ ਪੜ੍ਹਿਆ ਵਿਚਾਰ ਲਵੀ। ਹਾਲਾਂਕਿ ਇੰਦਰਜੀਤ ਸਿੰਘ ਜੀਰਾ ਦਾ ਜਿਹੜਾ ਛੋਟਾ ਮੁੰਡਾ ਕੁਲਬੀਰ ਸਿੰਘ ਜੀਰਾ ਟਲਦਾ ਨਹੀਂ, ਇਹਨੇ ਫੇਰ ਐਲਾਨ ਕਰ ਦਿੱਤਾ, ਕਹਿੰਦਾ ਕਿ ਇਹ ਲੜਾਈ ਆ ਜਿਹੜੀ ਉਹ ਅੱਗੇ ਤਲਕ ਜਾਊਗੀ, ਆਗੇ ਆਗੇ ਦੇਖੀ ਹੋਤਾ ਹੈ ਕਿਆ। ਇਹ ਸਿੱਧੇ ਤੌਰ ਤੇ ਉਹਨੇ ਇਹ ਵੀ ਕਿਹਾ ਕਿ ਮੈਂ ਇਸ ਫੈਸਲੇ ਦੇ ਉਲਟ ਸੋਨੀਆ ਗਾਂਧੀ ਕੋਲ ਵੀ ਜਾਊਂਗਾ, ਰਾਹੁਲ ਗਾਂਧੀ ਕੋਲ ਵੀ ਜਾਊਂਗਾ। ਪਰ ਪਾਸੇ ਅੱਜ ਇਹ ਸਭ ਕੁਛ ਜਿੱਦਾਂ ਵਾਪਰਿਆ, ਨਾਲ ਦੀ ਨਾਲ ਦੂਸਰੀਆਂ ਪਾਰਟੀਆਂ ਦੇ ਰਿਐਕਸ਼ਨ ਆਏ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਚੱਲੀਏ ਜੇ ਇੱਕ ਸਿੱਟਾ ਕੱਢਣਾ ਹੋਵੇ ਤੇ ਦੇਖੋ ਕਾਂਗਰਸ ਨੇ ਫਿਰ ਉਹੀ ਕੰਮ ਕੀਤਾ ਓਵਰਆਲ ਕਿ ਜਿਹੜੇ ਕੁਲਬੀਰ ਸਿੰਘ ਤੇ ਦੋਸ਼ ਲਾਏ ਆ ਇੱਕ ਪ੍ਰੈਸ ਕਾਨਫਰੰਸ ਕਰਕੇ ਸ਼ਰਾਬ ਠੇਕੇਦਾਰਾਂ ਨੇ, ਔਰ ਵੈਸੇ ਵੀ ਜਿਹੜੇ ਇਹਦੇ ਕਿੱਸੇ ਜੋ ਇਹਨਾਂ ਦੀਆਂ ਕਹਾਣੀਆਂ ਨੇ ਜੀਰੇ ਦੇ ਵਿੱਚੋਂ ਉਹ ਕਿਤੋਂ ਵੀ ਪੁੱਛੀਆਂ ਜਾ ਸਕਦੀਆਂ ਗਰਾਊਂਡ ਲੈਵਲ ਤੇ ਜਾ ਕੇ। ਤਾਂ ਮੈਂ ਸਮਝਦਾ ਕਿ ਦੋਨੇ ਹੀ ਧਿਰਾਂ ਦੇ ਜਿਹੜੇ ਦੋਸ਼ ਸੀਗੇ ਉਹ ਕੋਈ ਲਾਈਟ ਸੀਗੇ, ਉਹ ਹੌਲੇ ਨਹੀਂ ਸੀ, ਬਹੁਤ ਗੰਭੀਰ ਸੀ। ਜਿਹੜੇ ਕੁਲਬੀਰ ਸਿੰਘ ਜੀਰੇ ਨੇ ਮੁੱਦੇ ਚੁੱਕੇ ਆ ਉਹ ਮੁੱਦਾ ਜਿਹਾ ਜੋ ਸਿੱਧੇ ਤੇ ਇਸ਼ਾਰਾ ਕਰਦੇ ਆ ਕਿ ਇੱਥੇ ਸਭ ਕੁਛ ਮਿਲ ਮਿਲਾ ਕੇ ਚੱਲਦਾ। ਉਹਦੇ ਵਿੱਚ ਖਾਕੀ ਵੀ ਆ, ਉਹਦੇ ਵਿੱਚ ਖਾਦੀ ਵੀ ਆ, ਮਤਲਬ ਕਿ ਨੇਤਾ ਵੀ ਮਲਾਈ ਛਕਦੇ ਪਏ, ਉਹਦੇ ਵਿੱਚ ਰਸੂਖਦਾਰ ਜਿਹੜੇ ਦੂਸਰੇ ਮਲਾਈ ਛਕਦੇ ਪਏ, ਤੇ ਨਾਲ ਖਾਕੀ ਵੀ ਸ਼ਾਮਲ ਆ, ਬਲਕਿ ਇਹ ਤੇ ਹੈ ਹੀ ਹੈ। ਤਾਂ ਇੱਕ ਪਾਸੇ ਇਹ ਦੋਸ਼ ਆ ਜਿਹੜੇ ਬੜੇ ਸੰਗੀਨ ਆ, ਉਹਨਾਂ ਤੇ ਕੋਈ ਪੜਤਾਲ ਨਹੀਂ, ਕੋਈ ਜਾਂਚ ਨਹੀਂ, ਕੋਈ ਤਫਤੀਸ਼ ਨਹੀਂ, ਕੋਈ ਤਹਿਕੀਕ ਨਹੀਂ, ਕੋਈ ਪੁੱਛਗਿੱਛ ਨਹੀਂ। ਤਾਂ ਦੂਸਰੇ ਪਾਸੇ ਕੁਲਬੀਰ ਸਿੰਘ ਜੀਰਾ ਤੇ ਜਿਹੜੇ ਦੋਸ਼ ਲੱਗੇ ਆ ਉਹ ਵੀ ਘੱਟ ਸੰਗੀਨ ਨਹੀਂ ਆ। ਉਹਦੇ ਨਾਲ ਦਾ ਮੁੰਡਾ ਫੜਿਆ ਗਿਆ, ਇਹ ਤੋਂ ਇਲਾਵਾ ਉਹਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਆਪਦੇ ਠੇਕੇਦਾਰ ਨੇ ਕਿ ਸਾਥੋਂ 15 ਲੱਖ ਰੁਪਇਆ ਲੈ ਲਿਆ ਇਹਨਾਂ ਨੇ, ਤੇ ਸਾਨੂੰ ਕਹਿੰਦੇ ਸੀ ਕਿ 50 ਲੱਖ ਹੋਰ ਦਿਓ ਕਾਰੋਬਾਰ ਜੇ ਕਰਨਾ, ਉਹ ਵੀ ਕੋਈ ਘੱਟ ਸੰਗੀਨ ਦੋਸ਼ ਨਹੀਂ ਹੈ। ਇੱਥੋਂ ਤੱਕ ਉਹਨੇ ਕਿਹਾ ਇਹਦੇ ਗੈਂਗਸਟਰਾਂ ਦੇ ਨਾਲ ਤਾਲੁਕਾਤ ਆ। ਫਿਰ ਦੂਜੀ ਚੀਜ਼ ਕਹੀ ਆ ਕਿ ਚਿੱਟਾ ਵਿਕਾਉਂਦੇ ਆ, ਰੇਤੇ ਵਾਲਾ ਤਾਂ ਹੁਣ ਗੱਲ ਹੀ ਕੀ ਕਹਿਣੀ, ਰੇਤੇ ਵਾਲੀ ਤੇ ਗੱਲ ਜਿਹੜੀ ਉਹ ਘੱਟੇ ਕੌਡੀਆਂ ਰੁਲ ਜਾ। ਸੋ ਇਹ ਸਾਰੇ ਦੋਸ਼ ਆ ਜਿਹੜੇ ਦੋਨਾਂ ਧਿਰਾਂ ਤੇ ਦੋਸ਼ ਲੱਗੇ ਬੜੇ ਸੰਗੀਨ ਆ। ਤਾਂ ਉਹਦੇ ਤੇ ਕੀ ਆ ਕਿ ਇੱਕ ਪਾਸੜ ਕਾਰਵਾਈ ਕਰਦੇ ਨਹੀਂ, ਔਰ ਕਾਰਵਾਈ ਵੀ ਐਸੀ ਹੈ ਉਹਨੂੰ ਜੀ ਮੁੱਢਲੀ ਮੈਂਬਰਸ਼ਿਪ ਤੋਂ ਨੇ ਮੁਅੱਤਲ ਕਰ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਧਿਰ ਨੂੰ ਦਬਾਉਣ ਦਾ ਯਤਨ ਹੈ, ਜਦ ਕਿ ਦੋਨਾਂ ਧਿਰਾਂ ਦੇ ਹੀ ਸੰਗੀਨ ਦੋਸ਼ ਆ ਜਿਹੜੇ ਉਹ ਬਰੋਬਰ ਆ। ਜਾਂਚ ਪੜਤਾਲ ਚਾਹੀਦੀ ਆ ਵਿੱਚੋਂ ਜਿਹੜਾ ਆਖਰ ਨੂੰ ਤੇ ਦੇਖੋ ਇੱਕ ਧਿਰ ਹੁੰਦੀ ਆ, ਤੇ ਕਈ ਵਾਰੀ ਚਲੋ ਦੋਨੇ ਝੂਠੀਆਂ ਧਿਰਾਂ ਨਿਕਲ ਆਉਂਦੀਆਂ, ਵੱਡੀ ਗੱਲ ਨਹੀਂ ਹੈ, ਅਲੋਕਾਰੀ ਗੱਲ ਨਹੀਂ ਹੈ। ਤੇ ਜੇ ਮੰਨ ਲਓ ਰਾਜ ਕਰਨਵੀਰ ਸਿੰਘ ਜੀ ਇੱਕ ਧਿਰ ਝੂਠੀ ਨਿਕਲਦੀ ਹੈ ਤੇ ਤਾਂ ਵੀ ਜਿਹੜੀ ਆ ਉਹ ਸਰਕਾਰ ਦਾਗੀ ਹੈ, ਤੇ ਜੇ ਦੋਨੇ ਧਿਰਾਂ ਹੀ ਝੂਠੀਆਂ ਦਾਗਦਾਰ ਆ ਤੇ ਫਿਰ ਤੇ ਕਹਿਣਾ ਹੀ ਕੀ ਆ, ਫਿਰ ਤੇ ਗੰਢੇ ਹੀ ਗਲੇ ਪਿਆ। ਪਰ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਨੇ ਕੀਤਾ, ਜੋ ਕਿਹਾ ਕਿ ਅਨੁਸ਼ਾਸਨਹੀਣਤਾ ਹੈ ਟਮਕਾ ਦਾ ਜਵਾਬ ਜਿਹੜਾ ਠੋਸ ਨਹੀਂ ਸੀ, ਤਾਂ ਮੈਂ ਕਹਿੰਦਾ ਕਿ ਅਨੁਸ਼ਾਸਨਹੀਣਤਾ ਜੇ ਵੇਖਣੀ ਹੋਵੇ ਸਭ ਤੋਂ ਵੱਡੀ ਅਨੁਸ਼ਾਸਨਹੀਣਤਾ ਪਤਾ ਕਿਹਨੇ ਕੀਤੀ ਆ? ਬੀਬੀ ਨਵਜੋਤ ਕੌਰ ਨੇ, ਜਿਹਨੇ ਇੱਥੋਂ ਤੱਕ ਆਡੀਓ ਦੇ ਵਿੱਚ ਕਹਿ ਦਿੱਤਾ ਸੀਗਾ ਕਿ ਇਹ ਬੇੜਾ ਹੀ ਗਰਕ ਹੋਇਆ ਪਿਆ।
ਕਾਂਗਰਸ ਦੇ ਵਿੱਚ ਹੋ ਕੇ ਇੰਨੀ ਗੱਲ ਕਹਿ ਕੇ ਬੀਬੀ ਨੇ ਅੱਜ ਤੱਕ ਮਾਫੀ ਨਹੀਂ ਮੰਗੀ। ਤੋ ਇਹ ਤੁਸੀਂ ਆਪ ਦੇਖ ਲਓ ਕਿ ਅਨੁਸ਼ਾਸਨਹੀਣਤਾ ਦਾ ਬਹਾਨਾ। ਪਰ ਅਸਲ ਕਹਾਣੀ ਇਹ ਹੈ ਕਿ ਜਿਹੜਾ ਇਹ ਅਫਸਰ ਆ ਉਹ ਕਿਤੇ ਨਾ ਕਿਤੇ ਕੁਛ ਕਾਂਗਰਸੀਆਂ ਦੇ ਨਾਲ ਚੰਗੀ ਨੇੜਤਾ ਰੱਖਦਾ, ਅਕਾਲੀਆਂ ਨਾਲ ਵੀ ਨਹੀਂ। ਤਾਂ ਇਸ ਅਫਸਰ ਦੀ ਜਿਹਦੇ ਤੇ ਦੋਸ਼ ਲੱਗੇ ਉਹਦੀ ਨੇੜ ਜਿਹੜੀ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਆਈ ਆ। ਔਰ ਦੂਜੀ ਇਹ ਮੈਸੇਜ ਇਹੋ ਹੀ ਦਿੱਤਾ ਗਿਆ ਕਿ ਸਰਕਾਰ ਚਾਹੇ ਕੁਛ ਵੀ ਆ ਕਿਸੇ ਵੀ ਤਰੀਕੇ ਨਾਲ ਚੱਲੇ, ਕੋਈ ਵੀ ਬੰਦਾ ਸਰਕਾਰ ਦੇ ਅੰਦਰ ਬੋਲ ਨਹੀਂ ਸਕਦਾ। ਮੇਰੇ ਖਿਆਲ ਦੇ ਨਾਲ ਬਹੁਤ ਗਲਤ ਜੀ ਪਰਤ ਪਾ ਰਿਹਾ ਕੈਪਟਨ ਅਮਰਿੰਦਰ ਸਿੰਘ ਜਾਂ ਸੁਨੀਲ ਜਾਖੜ। ਵੈਸੇ ਵੀ ਸੁਨੀਲ ਜਾਖੜ ਹੈ ਜਿਹੜਾ ਅੱਜ ਕੱਲ ਕਾਫੀ ਸਵਾਲਾਂ ਦੇ ਦਾਇਰੇ ਦੇ ਵਿੱਚ ਆ। ਪਰ ਆ ਜਿਹੜੀ ਕਾਰਵਾਈ ਆ ਕੁਲਵੀਰ ਸਿੰਘ ਜੀਰੇ ਲਈ ਸ਼ਾਇਦ ਇੰਨੀ ਵੱਡੀ ਕਾਰਵਾਈ ਨਹੀਂ ਜਿੰਨੀ ਇਹ ਕਾਂਗਰਸ ਦੇ ਅੱਗੇ ਹੈ, ਚਾਹੇ ਇਹਨਾਂ ਨੇ ਆਪਣਾ ਬੰਦਾ ਝਟਕਾ ਵੀ ਦਿੱਤਾ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਆਮ ਆਦਮੀ ਪਾਰਟੀ ਨੇ ਵੀ ਹੁਣ ਬੰਦਾ ਝਟਕਾਉਣਾ, ਖਹਿਰੇ ਦੀ ਵਿਧਾਇਗੀ ਖਤਮ ਕਰਵਾਏਗੀ। ਤੁਹਾਡੀ ਆਵਾਜ਼ ਟੁੱਟ ਗਈ ਅੱਜ ਕਰਨਵੀਰ ਸਿੰਘ ਜੀ। ਸਵਾਲ ਸੀਗਾ ਕਹਿੰਦੇ ਆਮ ਆਦਮੀ ਪਾਰਟੀ ਲੱਗੀ ਹੈ ਝਟਕਾਉਣ ਤੇ ਕਹਿੰਦੇ ਖਹਿਰੇ ਦੀ ਵਿਧਾਇਗੀ ਖਤਮ ਕਰਵਾਏਗੀ। ਖਹਿਰਾ ਦੀ ਵਿਧਾਇਗੀ ਹੋ ਸਕਦੀ ਹੈ। ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਚਲੇ ਗਈ ਆ ਹੁਣ ਸਪੀਕਰ ਦੇ ਕੋਲ। ਸਪੀਕਰ ਸਾਹਿਬ ਨੂੰ ਕਹਿੰਦੇ ਆ ਕਿ ਆਹ ਜ਼ਰੂਰੀ ਸਾਡੀ ਵੀ ਅਨਾਊਂਸਮੈਂਟ ਸੁਣੋ। ਅਨਾਊਂਸਮੈਂਟ ਸਾਡੀ ਇਹੋ ਆ ਕਿ ਸੁਖਪਾਲ ਸਿੰਘ ਖਹਿਰਾ ਸਾਡੇ ਘਰ ਚੋਂ ਨਿਕਲਿਆ ਸੀਗਾ ਤੇ ਮੁੜ ਕੇ ਸਾਨੂੰ ਇਹ ਅੱਖਾਂ ਵਿਖਾਉਣ ਲੱਗ ਪਿਆ, ਕਿਰਪਾ ਕਰਕੇ ਇਹਦੀ ਵਿਧਾਇਕੀ ਆ ਜਿਹੜੀ ਉਹ ਰੱਦ ਕਰ ਦਿਓ। ਤਾਂ ਇਹਨਾਂ ਨੇ ਜਾ ਕੇ ਉੱਥੇ ਇਹ ਆਪਣਾ ਸਾਰਾ ਕੁਛ ਲਿਖਤੀ ਜਿਹੜਾ ਉਹ ਪੇਸ਼ ਕਰ ਦਿੱਤਾ। ਹੁਣ ਸਪੀਕਰ ਸਾਹਿਬ ਕਹਿੰਦੇ ਆ ਕਿ ਬਣਦੇ ਕਾਨੂੰਨ ਦੇ ਮੁਤਾਬਕ ਕਾਰਵਾਈ ਉਹ ਕਰ ਦਿੱਤੀ ਜਾਊ। ਤਾਂ ਪਹਿਲੀ ਗੱਲ ਤੇ ਇਹ ਆ ਕਿ ਹੁਣ ਆਮ ਆਦਮੀ ਪਾਰਟੀ ਜਿਹੜੀ ਉਹ ਫੇਰ ਇੱਕ ਵਾਰੀ ਸਵਾਲ ਦੇ ਘੇਰੇ 'ਚ ਖੜੂਗੀ, ਕਿਉਂਕਿ ਦੇਖੋ ਅਸਤੀਫਾ ਤੇ ਫੂਲਕੇ ਨੇ ਵੀ ਦਿੱਤਾ, ਅਸਤੀਫਾ ਤੇ ਖਹਿਰੇ ਨੇ ਵੀ ਦਿੱਤਾ, ਤੇ ਅਸਤੀਫਾ ਤੇ ਅੱਜ ਮਾਸਟਰ ਬਲਦੇਵ ਸਿੰਘ ਨੇ ਵੀ ਦਿੱਤਾ। ਜਾਂ ਤੇ ਤਿੰਨਾਂ ਤੇ ਕਾਰਵਾਈ ਕਰਾ ਦੇਣ। ਹੁਣ ਦੋ ਅਸਤੀਫਿਆਂ ਤੇ ਕੁਛ ਵੀ ਨਹੀਂ ਕਿਹਾ ਤੇ ਤੀਜੇ ਤੇ ਚੱਲ ਗਏ, ਤਾਂ ਮਤਲਬ ਕਿ ਸੁਖਪਾਲ ਖਹਿਰਾ ਜ਼ਿਆਦਾ ਰੜਕਦਾ। ਔਰ ਦੂਜੀ ਜਿਹੜੀ ਆ ਕਿ ਉਹ ਸਮੀਕਰਨਾਂ ਦੀ ਹੈ, ਜਿੱਦਾਂ ਇਹਨਾਂ ਦੇ 20 ਵਿਧਾਇਕ ਆ, 3 ਹੁਣ ਅਸਤੀਫਾ ਦਿੱਤੀ ਖੜੇ ਆ। ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ 17, ਤੇ 17 ਦੇ ਵਿੱਚੋਂ ਮੰਨ ਲਓ ਫੇਰ 2-3 ਜਿਹੜੇ ਇਹਦੇ ਨਾਲ ਹੈ ਸੁਖਪਾਲ ਖਹਿਰਾ, ਜੇ ਉਹ ਅਸਤੀਫਾ ਦੇ ਦਿੰਦੇ ਆ ਤੇ ਉਹ ਵੀ ਪ੍ਰਵਾਨ ਹੋ ਜਾਂਦਾ ਤੇ ਫਿਰ ਸਮੀਕਰਨ ਜਿਹੜੇ ਆ ਉਹ ਗੜਬੜਾ ਜਾਣਗੇ। ਮਤਲਬ ਕਿ ਜਿਹੜੀ ਓਪੋਜੀਸ਼ਨ ਦੀ ਇਹਨਾਂ ਦੇ ਮੱਥੇ ਤੇ ਕਲਗੀ ਲੱਗੀ ਆ ਉਹ ਵੀ ਲੈ ਸਕਦੀ ਹੈ, ਕਿਉਂਕਿ ਜ਼ਿਮਨੀ ਚੋਣਾਂ ਜੇ ਹੁੰਦੀਆਂ ਤਾਂ ਜ਼ਿਮਨੀ ਚੋਣਾਂ ਦੇ ਵਿੱਚ ਇਹ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤ ਲੂਗੀ। ਇਹਦੀ ਸੰਭਾਵਨਾ ਜਿਹੜੀ ਉਹ ਬਹੁਤ ਘੱਟ ਹੈ, ਬਹੁਤ ਆ। ਤੋ ਇਹ ਵੀ ਸਮੀਕਰਨ ਦਿਲਚਸਪ ਰਹੇਗਾ ਕਿ ਕਿੰਨੇ ਬੰਦੇ ਅਸਤੀਫੇ ਦਿੰਦੇ ਆ, ਕਿੰਨੇ ਪ੍ਰਵਾਨ ਹੁੰਦੇ ਆ, ਕਿੰਨੀਆਂ ਜ਼ਿਮਨੀ ਚੋਣਾਂ ਹੁੰਦੀਆਂ ਪੰਜਾਬ ਦੇ ਵਿੱਚ। ਤਾਂ ਦੂਜੀ ਚੀਜ਼ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਇਹੋ ਹੀ ਆ ਕਿ ਸਪੀਕਰ ਸਾਹਿਬ ਪਤਾ ਨਹੀਂ ਵੇਂਦੇ ਰਹਿੰਦੇ ਆ ਜਿਹੜਾ ਉਹ ਰੱਖ ਕੇ ਭੁੱਲ ਹੀ ਜਾਂਦੇ, ਉਹਦੇ ਤੇ ਕਾਰਵਾਈ ਨਹੀਂ ਕਰਦੇ। ਜਿੱਦਾਂ ਫੂਲਕਾ ਸਾਹਿਬ ਨੇ ਅਸਤੀਫਾ ਮੇਰੇ ਖਿਆਲ ਜਿਹੜਾ 12 ਅਕਤੂਬਰ ਨੂੰ ਦਿੱਤਾ ਸੀਗਾ, ਤੱਕ ਉਹ ਫੈਸਲਾ ਨਹੀਂ ਕਰ ਸਕੇ। ਜਦ ਕਿ ਫੂਲਕਾ ਸਾਹਿਬ ਜਿਹੜੇ ਸਾਰੇ ਪੱਤੇ ਅਲਾਊਂਸ ਜੋ ਵੀ ਤਨਖਾਹ ਬਣਦੀ ਹੈ ਇੱਥੋਂ ਤੱਕ ਵੀ ਪੀ ਕਰਕੇ ਭਜਾਈ ਕਰਦੇ। ਤਾਂ ਇੱਧਰ ਸੁਖਪਾਲ ਖਹਿਰੇ ਦਾ ਵੀ ਇਹੋ ਹਾਲ ਆ ਕਿ ਸੁਖਪਾਲ ਖਹਿਰੇ ਨੇ ਦੇਖ ਲਓ ਕਦੋਂ ਦਾ ਝੰਡਾ ਚੁੱਕਿਆ। ਚਲੋ ਉਦੋਂ ਤਾਂ ਨਾ ਲਈਏ ਤੇ ਹੁਣ ਪਾਰਟੀ ਇਹਨਾਂ ਦੀ ਬਣੀ ਆ, ਉਹਨੇ ਅਸਤੀਫਾ ਵੀ ਦੇ ਦਿੱਤਾ, ਹੁਣ ਇਹਨਾਂ ਦੀ ਸ਼ਿਕਾਇਤ ਵੀ ਚਲੇ ਗਈ। ਹਾਲੇ ਵੀ ਸਪੀਕਰ ਕਹਿੰਦਾ ਕਿ ਬਣਦੇ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੂੰਗਾ, ਤੇ ਉਹ ਭਾਗਾਂ ਵਾਲਾ ਦਿਨ ਕਦੋਂ ਚੜੂਗਾ ਪਤਾ। ਪਰ ਮੇਰੇ ਖਿਆਲ ਦੇ ਨਾਲ ਜੇ ਸ਼ਿਕਾਇਤ ਚਲੇ ਗਈ ਆ ਸੁਖਪਾਲ ਖਹਿਰੇ ਨੂੰ ਘੱਟੋ ਘੱਟ ਗੱਡੀ ਦੀ ਚਾਬੀ ਜਿਹੜੀ ਉਹ ਫੜਾਉਣੀ ਚਾਹੀਦੀ ਆ, ਆਪਣੇ ਪੱਤੇ ਬੰਦ ਕਰ ਦੇਣੇ ਚਾਹੀਦੇ ਆ, ਕਿਉਂਕਿ ਉਹਦੀ ਪਾਰਟੀ ਹੁਣ ਸਪੀਕਰ ਕੋਲ ਚਲੇ ਗਈ ਆ ਕਿ ਇਸ ਬੰਦੇ ਨੇ ਸਾਡੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਇਹਨੂੰ ਕੋਈ ਹੱਕ ਨਹੀਂ ਵਿਧਾਇਕੀ ਕਰਨ ਦਾ, ਕਿਉਂਕਿ ਦਲ ਬਦਲੀ ਕਰਨ ਉਹ ਇਹਦੇ ਤੇ ਲਾਗੂ ਹੁੰਦਾ। ਤੇ ਨੈਤਿਕਤਾ ਦਾ ਤਕਾਜ਼ਾ ਇਹੋ ਆ ਕਿ ਫੂਲਕਾ ਔਰ ਖਹਿਰਾ ਇਹ ਦੋਨੇ ਤੁਰੰਤ ਆਪਣੇ ਅਲਾਊਂਸ ਤਨਖਾਹ ਜਾਂ ਜਿਹੜੀਆਂ ਹੋਰ ਸਹੂਲੀਅਤਾਂ ਉਹ ਬੰਦ ਕਰ ਦੇਣ, ਉਹ ਛੱਡ ਦੇਣ। ਜੀ 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 ਅਗਲੀ ਗੱਲ ਕਰਦੇ ਕਹਿੰਦੇ ਟਕਸਾਲ ਨੇ ਗੱਠਜੋੜ ਲਈ ਆਮ ਆਦਮੀ ਪਾਰਟੀ ਦੇ ਮੂਹਰੇ ਰੱਖੀ ਇੱਕ ਸ਼ਰਤ। ਸੁਚਾ ਸਿੰਘ ਛੋਟੇਪੁਰ ਵੀ ਸ਼ਰਤਾਂ ਰੱਖੀ ਬੈਠਾ, ਕਹਿੰਦਾ ਪਹਿਲਾਂ ਤੇ ਹਿਸਾਬ ਦਿਓ ਕਿ ਜਿਹੜਾ 300 ਕਰੋੜ ਆਇਆ ਸੀਗਾ ਉਹ ਕਿੱਥੋਂ ਲਾਇਆ। ਉਦੋਂ ਇਹ ਸ਼ਰਤਾਂ ਵਾਲੇ ਬੰਬ ਕੱਢੀ ਜਾਂਦੇ ਆ, ਸਰ ਆਜਾ ਲਾਲਾ ਸ਼ਰਤਾਂ ਵਾਲਾ ਹਿਸਾਬ ਕਿਤਾਬ ਵੀ ਆ। ਤਾਂ ਟਕਸਾਲੀ ਉਹਨਾਂ ਨੇ ਸ਼ਰਤ ਬੜੀ ਰੱਖੀ ਆ, ਬੜੀ ਗੁੰਝਲਦਾਰ ਰੱਖੀ ਆ। ਉਹ ਕਹਿੰਦੇ ਆ ਕਿ ਜੇ ਸਾਡੇ ਨਾਲ ਤੁਰਨਾ ਜੇ ਗੱਲ ਸੁਣੋ ਪੰਜਾਬ ਦੇ ਵਿੱਚ, ਤੇ ਫਿਰ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਇਹ ਕਰਨਾ ਪਊਗਾ ਕਿ ਪੂਰੇ ਹਿੰਦੁਸਤਾਨ 'ਚ ਕਿਤੇ ਤੁਸੀਂ ਕਾਂਗਰਸੀਆਂ ਦੇ ਨਾਲ ਗੱਠਜੋੜ ਨਹੀਂ ਕਰੋ। ਤਾਂ ਸਿੱਧੀ ਤਾਂ ਵੀ ਉਹਨਾਂ ਦੀ ਸ਼ਰਤ ਆ, ਇਹ ਸ਼ਰਤ ਬੜੀ ਕਸੂਤੀ ਆ, ਕਿਉਂਕਿ
ਜੇ ਆਪਾਂ ਦੇਖੀਏ ਹੁਣ ਇਸ ਸਮੇਂ ਜੋ ਬਣਦਾ ਪਿਆ, ਜਿੱਦਾਂ ਆਪਾਂ ਪਿਛਲੀ ਖਬਰ ਕਰਕੇ ਆਏ ਹਾਂ ਕਿ ਸ਼ੀਲਾ ਦੀਕਸ਼ਤ ਨੂੰ ਦਿੱਲੀ ਦੇ ਵਿੱਚ ਪ੍ਰਧਾਨ ਬਣਾ ਦਿੱਤਾ। ਹੁਣ ਇਹਨੂੰ ਬਰੀਕੀ ਦੇ ਨਾਲ ਵੇਖੋ ਕਿ ਅਜੇ ਮਾਕਨ ਹੈ ਜਿਹੜਾ ਉਹ ਉੱਥੇ ਮਾੜੇ ਟਾਈਮ ਦੇ ਵਿੱਚ ਕਾਂਗਰਸ ਨੂੰ ਲੀਡ ਕਰ ਰਿਹਾ ਸੀ, ਜਦੋਂ ਕਾਂਗਰਸ ਬਿਲਕੁਲ ਡਿੱਗੀ ਪਈ ਸੀ, ਜ਼ੀਰੋ ਸੀ, ਤਾਂ ਅਜੇ ਮਾਕਨ ਉਸ ਸਮੇਂ ਕਾਂਗਰਸ ਨੂੰ ਉੱਥੇ ਲੀਡ ਦੇ ਰਿਹਾ ਸੀਗਾ। ਅਚਾਨਕ ਜਦੋਂ ਕਾਂਗਰਸ ਦਾ ਉੱਥੇ ਜਿਹੜਾ ਥੋੜਾ ਵਧਣਾ ਸ਼ੁਰੂ ਹੋ ਜਾਂਦਾ, ਇੱਥੋਂ ਤੱਕ ਕਿ ਲਵਲੀ ਜਿਹੜਾ ਇਹਨਾਂ ਚੋਂ ਨਿਕਲਿਆ ਸੀਗਾ ਉਹ ਵੀ ਵਾਪਸ ਆ ਜਾਂਦਾ, ਯਾਨੀ ਗੱਡੀ ਵੀ ਆ। ਅਜੇ ਮਾਕਨ ਮਾੜੇ ਟਾਈਮ ਦੇ ਵਿੱਚੋਂ ਕੱਢ ਕੇ ਪਾਰਟੀ ਨੂੰ ਅੱਗੇ ਲਿਜਾਣ ਲੱਗਦਾ, ਅਚਾਨਕ ਉਹਦਾ ਅਸਤੀਫਾ ਆ ਜਾਂਦਾ। ਅਸਤੀਫੇ ਤੋਂ ਬਾਅਦ ਜੋ ਹੁਣ ਹੋ ਰਹੀ ਆ ਉਹ ਹੋ ਰਹੀ ਆ ਬੀਬੀ ਸ਼ੀਲਾ ਦੀਕਸ਼ਤ, ਜਿਹੜੀ 80 ਟੱਪੀ ਪਈ ਉਹਨੂੰ ਦੁਬਾਰਾ ਲਿਆਉਣਾ ਪੈ ਰਿਹਾ, ਔਰ ਦੁਬਾਰਾ ਆਉਣ ਤੋਂ ਪਹਿਲਾਂ ਉਹ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਨਾਲ ਅਲਾਇੰਸ ਕੀਤਾ ਜਾ ਸਕਦਾ। ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਹੁਣ ਆਪੋ ਵਿੱਚ ਦੀ ਜੋੜ ਲਓ ਕਿ ਮਾਮਲਾ ਕੀ ਆ। ਤਾਂ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦਾ ਗੱਠਜੋੜ ਹਾਲੇ ਵੀ ਸੰਭਾਵਨਾ ਹੈ। ਤਾਂ ਦੂਸਰੇ ਪਾਸੇ ਇਹਨਾਂ ਨੇ ਜਿਹੜੀ ਸ਼ਰਤ ਲਾ ਦਿੱਤੀ ਆ, ਇਹ ਪੰਜਾਬ ਦੀ ਲੀਡਰਸ਼ਿਪ ਲਈ ਕਸੂਤੀ ਆ। ਹੁਣ ਦੇਖਦੇ ਆ ਕਿ ਇਹ ਸ਼ਰਤ ਜੋ ਖੇਡੀ ਪਈ ਆ ਉਹਦੇ ਵਿੱਚ ਸ਼ਰਤਾਂ ਮਨਾਉਂਦਾ ਕੌਣ ਹੈ ਤੇ ਕੌਣ ਹੈ, ਨਫਾ ਕੌਣ ਕੱਢਦਾ, ਨੁਕਸਾਨ ਕੌਣ ਕੱਢਦਾ। ਪਰ ਟਕਸਾਲੀਆਂ ਨੇ ਵਾਹਵਾ ਭੁਗਤ ਕਰ ਲਈ ਹੈ ਕਿ ਸ਼ਰਤਾਂ ਰੱਖਣ ਜੋਗੇ ਹੋ ਗਏ ਆ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਕੈਪਟਨ ਵੱਲੋਂ ਵਿਧਾਇਕਾਂ ਨੂੰ 5 ਕਰੋੜ ਦਾ ਗੱਫਾ। ਉਹ ਕਹਿੰਦੇ ਨਾ ਕਿ ਡਰਦੀ ਹਰ ਹਰ ਕਰਦੀ, ਵੈਸੇ ਜਿਹੜਾ ਗਾਣਾ ਸੀ ਨਾ, ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਛੂਈ ਮੂਈ, ਉਹਦੇ ਵਿੱਚ ਉਹ ਪੰਜਾਬੀ ਦੀ ਇੱਕ ਅਖਾਉਤ ਆ, ਡਰਦੀ ਹਰ ਹਰ ਕਰਦੀ, ਮਤਲਬ ਰੱਬ ਰੱਬ। ਤਾਂ ਉਹ ਤੋਂ ਫਿਰ ਗਾਣਾ ਬਣਿਆ ਸੀ ਦਲੇਰ ਮਹਿੰਦੀ ਦਾ। ਤਾਂ ਇਹ ਹੁਣ ਡਰਦੇ ਹੀ ਸਾਰਾ ਕੁਛ ਮੰਨੀ ਜਾਂਦੇ ਆ ਕਿਉਂਕਿ ਇਲੈਕਸ਼ਨ ਨੇੜੇ ਆ ਗਿਆ। ਦਰਅਸਲ ਤੁਸੀਂ ਦੇਖਿਆ ਹੋਣਾ ਕਿ ਚੇਅਰਮੈਨੀਆਂ ਦਾ ਰੌਲਾ ਪਿਆ ਸੀਗਾ, ਵਿਧਾਇਕਾਂ ਨੂੰ ਬੜੀ ਉਮੀਦ ਸੀਗੀ ਕਿ ਸਾਨੂੰ ਮੰਤਰੀਆਂ ਵਾਲਾ ਪਦ ਤੇ ਨਹੀਂ ਮਿਲੂਗਾ, ਉਹਦਾ ਤੇ ਨਹੀਂ ਮਿਲੂ, ਪਰ ਘੱਟੋ ਘੱਟ ਸਹੂਲਤ ਬਰੋਬਰ ਮਿਲ ਜਾਣਗੀਆਂ। ਚੇਅਰਮੈਨੀਆਂ ਦਾ ਵੀ ਉੱਤੋਂ ਹੁਕਮ ਹੋ ਗਿਆ ਕਿ ਵਿਧਾਇਕਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ, ਦੂਸਰੇ ਲੀਡਰ ਆ ਜਿਹੜੇ ਉਹਨਾਂ ਨੂੰ ਦਿੱਤੀਆਂ ਜਾਊਗੀਆਂ। ਤਾਂ ਵਿਧਾਇਕ ਜਿਹੜੇ ਅੰਦਰ ਖਾਤੇ, ਦੇਖੋ ਸਰਕਾਰ ਤੇ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਕੁਲਵੀਰ ਸਿੰਘ ਜੀਰੇ ਦੇ ਨਾਲ ਵੀ ਬਹੁਤ ਸਾਰੇ ਵਿਧਾਇਕ ਜਿਹੜੇ ਅੰਦਰੋਂ ਖਾਤੇ ਜੁੜੇ ਹੋਏ ਆ। ਕੁਝ ਵਿਧਾਇਕ ਇਸ ਤਰ੍ਹਾਂ ਦੇ ਆ ਜਿਹੜੇ ਕਿ ਸਰਕਾਰ ਦੇ ਉਲਟ ਆ, ਇੱਥੋਂ ਤੱਕ ਕਿ ਉਹ ਕਹਿੰਦੇ ਆ ਕਿ ਜਿਹੜੀ ਸਾਡੀ ਆਪੋਜੀਸ਼ਨ ਆ ਯਾਨੀ ਅਕਾਲੀ ਦਲ ਆ, ਉਹਨਾਂ ਦੀ ਸੁਣਵਾਈ ਵਧੇਰੇ ਆ, ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਤਾਂ ਇਹ ਸਤੇ ਪਏ ਸੀਗੇ ਤੇ ਮਲਾਈ ਮੌਕੇ ਨਹੀਂ ਮਿਲ ਰਹੇ ਬਹੁਤੇ ਲੋਕਾਂ ਨੂੰ। ਦੂਸਰਾ ਇਹ ਆ ਕਿ ਕਿਤੇ ਨਾ ਕਿਤੇ ਅਣਦੇਖੀ ਤੋਂ ਵੀ ਥੋੜੇ ਜਿਹੇ ਨਾਰਾਜ਼ ਆ। ਤੀਜਾ ਇਹ ਆ ਕਿ ਇਹਨਾਂ ਨੂੰ ਫੰਡ ਨਹੀਂ ਦਿੱਤੇ। ਕੈਪਟਨ ਸਾਹਿਬ ਤੁਹਾਨੂੰ ਪਤਾ ਇਹੋ ਜਿਹੇ ਮਾਮਲਿਆਂ 'ਚ ਘੱਟ, ਉਹ ਕਹਿੰਦੇ ਆ ਕਿ ਟਵੀਟਰ ਤੇ ਟਵੀਟ ਕਰੋ, ਜਨਤਾ ਨੂੰ ਦੱਸੋ, ਬਸ ਉਹ ਨਾ ਬਹੁਤ ਆ, ਵਿਕਾਸ ਤੋਂ ਕੀ ਲੈਣਾ। ਤਾਂ ਜਿਹੜੇ ਉਹ ਵਿਧਾਇਕ ਆ ਉਹ ਕਹਿੰਦੇ ਆ ਕਿ ਅਸੀਂ ਦੱਸੋ ਤੇ ਵੋਟਾਂ ਮੰਗਣ ਕਾਹਦੇ ਨਾਲ ਜਾਈਏ, ਅੱਗੋਂ ਅਗਲਾ ਡੰਡਾ ਕਿ ਲਿਆਓ ਭਾਈ ਆਪਦਾ ਰਿਪੋਰਟ ਕਰ ਦਿਓ, ਕੀ ਹਿਸਾਬ ਕਿਤਾਬ ਹੈ ਤੁਹਾਡਾ, ਹੁਣ ਤੱਕ ਕੀ ਕੀਤਾ 2 ਸਾਲਾਂ 'ਚ, ਤੇ ਅਸੀਂ ਕੀ ਕਰਾਂਗੇ। ਘੱਟੋ ਘੱਟ ਵੋਟਾਂ ਮੰਗਣ ਜੋ ਕਿਤੇ ਕਰ ਦਿਓ ਨਾ ਸਾਨੂੰ। ਇਹੀ ਕਾਰਨ ਆ ਕਿ ਜਿਹੜੇ ਖਾਲੀ ਖਜ਼ਾਨਾ ਰੋਂਦੇ ਸੀਗੇ, ਹੁਣ ਉਹ ਮੰਨ ਗਏ ਕਿ 5 ਕਰੋੜ ਹੈ ਜਿਹੜਾ ਹਰੇਕ ਵਿਧਾਇਕ ਮੰਗ ਵੀ ਕੀਤੀ ਸੀ। ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੇ ਮੰਗ ਵੀ ਚੁੱਕੀ ਸੀ। ਦੇਖੋ ਆਮ ਆਦਮੀ ਪਾਰਟੀ ਕਈ ਮਾਮਲੇ ਵਿੱਚ ਨੁਕਤਾਚੀਨੀ ਦਾ ਸ਼ਿਕਾਰ ਹੋਈ ਹੈ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਕਈ ਵਾਰ ਮੁੱਦਾ ਬਹੁਤ ਮਹੱਤਵਪੂਰਨ ਚੁੱਕਦੇ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿੱਦਾਂ ਐਮਪੀਜ਼ ਨੂੰ ਫੰਡ ਮਿਲਦਾ, ਮੈਂਬਰ ਪਾਰਲੀਮੈਂਟ ਨੂੰ ਫੰਡ ਮਿਲਦਾ ਇੱਕ ਬੰਦਾ ਰੁੱਦਾ, ਤਾਂ ਐਮਐਲਏ ਨੂੰ ਕਿਉਂ ਨਹੀਂ। ਤਾਂ ਇਹ ਬਹੁਤ ਕਾਰਗਰ ਆ, ਬਹੁਤ ਕੰਮ ਦਾ ਨੁਕਤਾ ਸੀ ਜੋ ਚੁੱਕਿਆ ਆਮ ਆਦਮੀ ਪਾਰਟੀ ਨੇ। ਤਾਂ ਇਹਨਾਂ ਨੇ ਕੀ ਕੀਤਾ ਕਿ ਹੁਣ 5 ਕਰੋੜ ਹੈ ਜਿਹੜਾ ਉਹ ਦੇਣ ਦਾ ਐਲਾਨ ਕਰ ਦਿੱਤਾ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ 5 ਕਰੋੜ ਇੱਕੋ ਵਾਰੀ ਦੇਣਗੇ ਜਾਂ ਕਿਸ਼ਤਾਂ 'ਚ ਦੇਣਗੇ, ਪਰ ਇਹਦੇ ਨਾਲ ਇਹ ਆ ਚਲੋ ਇਹਨਾਂ ਦੀ ਰਾਜਸੀ ਮਜਬੂਰੀ ਸੀ। ਘੱਟੋ ਘੱਟ ਪਿੰਡਾਂ 'ਚ ਇਲਾਕਿਆਂ ਦੇ ਵਿੱਚ ਵਿਕਾਸ ਸ਼ੁਰੂ ਹੋਊਗਾ ਜਿਹੜਾ ਕਿ ਬਿਲਕੁਲ ਰੁਕਿਆ ਪਿਆ, ਬਿਲਕੁਲ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਨਿੰਮੋ ਝੋਣਾ ਹੋਇਆ ਪਿਆ ਵਿਕਾਸ। ਵੈਸੇ ਤੇ ਵਿਕਾਸ ਜੋਬਨ ਤੇ ਕਦੇ ਗਿਆ ਹੀ ਨਹੀਂ ਗਾ, ਸ਼ਹਿਰਾਂ ਤੇ ਕਦੇ ਲੱਗੀਆਂ ਹੀ ਨਹੀਂ ਆ ਜੀ, ਪਰ ਫਿਰ ਵੀ ਅੱਗੇ ਮਾੜਾ ਮੋਟਾ ਜਿਹੜਾ ਕੰਮ ਧੰਦਾ ਚੱਲਦਾ ਸੀਗਾ ਉਹ ਵੀ ਬਿਲਕੁਲ ਪਿਆ ਸੀਗਾ। ਤਾਂ ਘੱਟੋ ਘੱਟ ਇਸ ਬਹਾਨੇ ਕੋਈ ਤੱਕ ਤੇ ਹੋਊ ਗਲੀਆਂ 'ਚ ਨਾਲੀਆਂ 'ਚ, ਲੋਕਾਂ ਨੂੰ ਥੋੜਾ ਬਹੁਤਾ ਪਤਾ ਤੇ ਲੱਗੂ ਕਿ ਸਰਕਾਰ ਚੱਲਦੀ ਆ। ਨਹੀਂ ਤੇ ਆਮ ਤੌਰ ਤੇ ਲੋਕੀ ਸਮਝਦੇ ਆ ਕਿ ਇਹ ਡਰਾਮਾ ਜਿਹਾ ਚੱਲੀ ਜਾਂਦਾ, ਸਰਕਾਰ ਤੇ ਹਾਲੇ ਚੱਲਣੀ ਬਾਕੀ ਆ। ਜੀ ਜੀ ਅਗਲੀ ਮਿੰਟ ਦੀ ਗੱਲ ਕਰਦੇ ਆ, ਕਹਿੰਦੇ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਹੀ ਸੁਣਾਈ ਜਾਵੇਗੀ ਸਜ਼ਾ। ਸਜ਼ਾ ਹੀ ਸੁਣਾਉਣੀ ਜੇਲ੍ਹ ਦੇ ਵਿੱਚ ਸੁਣਾ ਦੇਣ, ਭਾਵੇਂ ਕਿ ਖਾਲੀ ਮੈਦਾਨ 'ਚ ਲਿਆ ਕੇ ਸੁਣਾ ਦੇਣ, ਉੱਥੇ ਜੁਦਾਸ ਦੀਆਂ ਗਜ਼ਲਾਂ ਸੁਣਾਉਣੀਆਂ, ਇੱਥੇ ਜਾਓ ਉੱਥੇ ਜਾਓ, ਤਾਂ ਜਿੱਥੇ ਵੀ ਕੰਮ ਬਣਦਾ, ਜਿੱਥੇ ਵੀ ਠੀਕ ਲੱਗਦਾ ਉੱਥੇ ਸੁਣਾ ਦੇਣ। ਤਾਂ ਸਜ਼ਾ ਦਾ ਦਿਨ ਕੱਲ੍ਹ ਆ, ਉਹ ਜਿਵੇਂ ਬੱਬੂ ਮਾਨ ਦਾ ਗਾਣਾ ਨਾ, ਅੱਜ ਦਿਨ ਹਸ਼ਰ ਦਾ, ਇਹ ਕੱਲ੍ਹ ਦਿਨ ਹਸ਼ਰ ਦਾ ਹੋਊਗਾ।
देखो हुण कल नूं की बनदा। मिनीमम उम्र कैद ते हैगी है कि अगांह दी भी सज़ा एक हुंदी है। इस मामले दे विच पुलिस ने अप्रोच कीता सीगा कोर्ट कोल के देखो मामला जिहड़ा संगीन आ, इन्हां दे पैरोकार आ जिहड़े उन्हां दी तादाद काफ़ी अगे भी इकट्ठा होया पंचकूले दे विच, तां इस करके इहनूं जिहड़ी सज़ा सुनाउण वाला काम आ ਉਹ जेल ਦੇ ਵਿੱਚ ਨਿਬੇੜ ਦਿੱਤਾ ਜਾਵੇ VC ਦੇ ਜ਼ਰੀਏ, यानी वीडियो कॉन्फ्रेंसिंग ਦੇ ਜ਼ਰੀਏ। ਤਾਂ ਕੋਰਟ ਨੇ ਇਹ ਚੀਜ਼ ਪ੍ਰਵਾਨ ਕਰ ਲਈ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੈ, ਅਸੀਂ ਇਹਨੂੰ ਅਦਾਲਤ ਦੇ ਵਿੱਚੋਂ ਵੀਡੀਓ ਕਾਨਫਰੰਸ ਦੇ ਰਾਹੀਂ ਸਜ਼ਾ ਸੁਣਾ ਦਾਂਗੇ। ਗੱਲ ਤੇ ਸਜ਼ਾ ਦੀ ਆ, ਸੋ ਸਜ਼ਾ ਜਿਹੜੀ ਆ ਉਹ ਵੀਡੀਓ ਕਾਨਫਰੰਸ ਦੇ ਰਾਹੀਂ ਸੁਣਾਈ ਜਾਊਗੀ। यानी देश भर डिजिटल इंडिया, ਇਹ ਜਿਹੜੀ ਸਜ਼ਾ ਇਹ डिजिटल इंडिया ਦੇ ਮਾਰਫਤ ਹੀ ਸੁਨਰੀਆ ਜੇਲ੍ਹ ਦੇ ਵਿੱਚ ਪਹੁੰਚੂਗੀ। ਤਿਆਰੀਆਂ ਨੇ, ਸਵੇਰ ਨੂੰ ਸਜ਼ਾ ਜਿਹੜੀ ਦਿੱਤੀ ਜਾਊਗੀ। ਉਹਦਾ 1.5 ਕੁ ਦਿਨ ਪਹਿਲਾਂ ਜਦੋਂ ਸਾਰਾ ਕੁਝ ਹੋ ਰਿਹਾ ਸੀਗਾ, ਹਨੀਪ੍ਰੀਤ ਦਾ ਕਹਿੰਦੇ ਬਲੱਡ ਘਟ ਗਿਆ ਉੱਥੇ ਸੁਣ ਕੇ ਤੇ ਦੋਸ਼ੀ ਠਹਿਰਾ ਦਿੱਤਾ, ਪਰ ਉਹਦਾ ਬਲੱਡ ਠੀਕ ਹੋਇਆ ਤੇ ਇਹਦਾ ਘਟ ਗਿਆ। ਦੱਸਦੇ ਆ ਕਿ ਮੁਲਾਕਾਤ ਆਈ, ਘਰਦਿਆਂ ਦੇ ਗੱਲ ਕਿ ਵਾਹਵਾ ਚਿਰ ਰੋਂਦਾ ਰਿਹਾ। ਹੁਣ ਪਤਾ ਨਹੀਂ ਇਹ ਸੱਚੀਆਂ ਖਬਰਾਂ ਕਿ ਝੂਠੀਆਂ, ਪਰ ਇੱਕ ਚੀਜ਼ ਜਿਹੜੀ ਹੈ ਉਹ ਹਨੀਪ੍ਰੀਤ ਦੀ ਖੁਸ਼ੀ ਲੈ ਕੇ ਆਈ ਕਿ ਉਹ ਟੈਲੀਫੋਨ ਕਰਦੀ ਸੀਗੀ। ਉਹਨੂੰ ਹਾਈ ਕੋਰਟ ਨੇ ਟੈਲੀਫੋਨ ਦੀ ਸਹੂਲੀਅਤ ਦੇ ਦਿੱਤੀ ਹੈ ਕਿ ਤੂੰ 5 ਮਿੰਟ ਘਰੇ ਗੱਲ ਕਰ ਸਕਦੀ ਹੈ ਜੀ। ਤਾਂ ਇਹਦਾ ਮਤਲਬ ਇਹ ਆ ਕਿ ਹੁਣ ਜਿਹੜਾ ਪਲੇਠਾ ਫੋਨ ਹੋਊਗਾ ਸ਼ਾਇਦ ਕੱਲ ਨੂੰ, ਤੇ ਉਹ ਪਲੇਠਾ ਫੋਨ ਇਹੋ ਹੋ ਸਕਦਾ ਕਿ ਬਾਬੇ ਨੂੰ ਸਜ਼ਾ ਕਿੰਨੀ ਹੋਈ ਹੈ ਰਸਤੇ ਵਿੱਚ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਾਥੀਆਂ ਨੇ ਵਿਦਿਆਰਥੀ ਦੀ ਇਮਦਾਦ ਕੀਤੀ ਤਾਂ ਸਕੂਲ ਨੇ ਲਿਆ ਐਕਸ਼ਨ। ਕਿਆ ਬਾਤ ਹੈ, ਇਹਨੂੰ ਕਹਿੰਦੇ ਆ ਕਿ ਪੁੱਠਾ ਕੰਮ ਆ। ਅਸਲ ਦੇ ਵਿੱਚ ਲੁਧਿਆਣੇ 'ਚ ਇਹ ਘਟਨਾ ਵਾਪਰੀ, ਧਿਆਨ ਮੰਗਦੀ ਹੈ ਇਹ ਘਟਨਾ। ਇੱਕ ਬੱਚੀ ਸੀਗੀ ਜਿਹਦਾ ਬਾਪ ਜਿਹੜਾ ਉਹ 100% ਨਕਾਰਾ, 100% ਨਕਾਰਾ ਤੋਂ ਭਾਵ ਅੰਗਹੀਣ, ਤੇ ਉਹ ਬੱਚੀ ਇੱਕ ਸਕੂਲ 'ਚ ਪੜ੍ਹਦੀ ਸੀ। ਉਹਨਾਂ ਦਾ ਕੰਮਕਾਰ ਜਿਹੜਾ ਥੋੜਾ ਪ੍ਰਭਾਵਿਤ ਹੋ ਗਿਆ, ਉਹ ਫੀਸ ਨਹੀਂ ਭਰ ਸਕੀ, ਯਾਨੀ ਉਹਦੇ ਪੇਰੈਂਟਸ ਫੀਸ ਨਹੀਂ ਸੀ ਭਰ ਪਾ ਰਹੇ, ਤੇ ਉਹਨੂੰ ਕਲਾਸ ਦੇ ਵਿੱਚ ਨਹੀਂ ਸੀ ਜਾਣ ਦਿੱਤਾ ਜਾ ਰਿਹਾ। ਪਿਛਲੇ ਕੁਛ ਦਿਨਾਂ ਤੋਂ ਲਾਇਬ੍ਰੇਰੀ 'ਚ ਬਿਠਾ ਦਿੰਦੇ ਸੀ। ਤਾਂ ਉਹਦੇ 2 ਸਾਥੀ ਜਿਹੜੇ ਵਿਦਿਆਰਥਣਾਂ ਸੀਗੀਆਂ, ਉਹਨਾਂ ਕਿਹਾ ਕਿ ਸਾਡੀ ਜਿਹੜੀ ਸਾਥਣ ਆ ਵਿਦਿਆਰਥਣ ਜਿਹੜੀ ਆ ਉਹਦੇ ਨਾਲ ਹੋ ਰਿਹਾ ਸਿਰਫ ਇਸ ਕਰਕੇ ਕਿਉਂਕਿ ਉਹਦਾ ਪਿਤਾ ਜਿਹੜਾ ਕਮਾਉਣ ਦੇ ਕਾਬਲ ਨਹੀਂ ਹੈ, ਤੁਰਨ ਫਿਰ ਤੋਂ ਆ ਰਹੀ ਆ, ਤੇ ਇਹਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਆ, ਇਹਨਾਂ 'ਚ ਆਉਣ ਹੀ ਨਹੀਂ ਦਿੱਤਾ ਜਾਂਦਾ। ਤੇ ਉਹਨਾਂ ਬੱਚਿਆਂ ਤੋਂ ਫੀਸ ਕਲੈਕਟ ਕਰਕੇ ਥੋੜੀ ਜਿੱਦਾਂ ਇਕੱਠੇ ਕਰਕੇ ਤਾਂ ਜੱਦੀ ਜਿਹੜੀ ਆ ਉਹ ਪ੍ਰਿੰਸੀਪਲ ਪਹੁੰਚਦੀ ਕਰ ਦਿੱਤੀ। ਜਦੋਂ ਪ੍ਰਿੰਸੀਪਲ ਨੂੰ ਪਤਾ ਲੱਗਿਆ ਕਿ ਤੁਸੀਂ ਕਿੱਦਾਂ ਇਕੱਠੀ ਕੀਤੀ ਆ, ਉਹਨਾਂ ਨੇ ਕਿਹਾ ਅਸੀਂ ਆਪਣੇ ਸਾਥੀਆਂ ਤੋਂ ਇਕੱਤਰ ਕੀਤੀ ਆ, ਤੁਸੀਂ ਆ ਚੱਕੋ 36,000 ਚੋਂ 18,000, ਅਸੀਂ ਦੂਜੀ ਵੀ ਇਕੱਠੀ ਕਰ ਲਵਾਂਗੇ। ਤਾਂ ਉਲਟਾ ਹੋਇਆ ਕਿ ਉਹਨਾਂ ਸ਼ਾਬਾਸ਼ ਮਿਲਣੀ ਥਾਂ ਤੇ ਉਹ ਰੈੱਡ ਕਾਰਡ ਜਾਂ ਜਿੱਦਾਂ ਫੁੱਟਬਾਲ ਦੇ ਵਿੱਚ ਨਹੀਂ ਦਿਖਾ ਦਿੱਤਾ ਜਾਂਦਾ ਕਾਰਡ ਬਾਹਰ ਚੱਲ, ਤਾਂ ਉਹਨਾਂ ਦੋਨਾਂ ਬੱਚਿਆਂ ਨੂੰ ਕੋਈ ਉੱਥੇ ਸਿਸਟਮੈਟਿਕਲੀ ਕੋਈ ਚੱਲਦਾ ਹੋਣਾ ਤਾਂ ਉਹ ਰੈੱਡ ਕਾਰਡ ਦਿਖਾ ਦਿੱਤਾ ਗਿਆ। ਹੁਣ ਪਤਾ ਨਹੀਂ ਉਹਦੀ ਕੀ ਪਨਿਸ਼ਮੈਂਟ ਆ, ਤਾਂ ਉਹਨਾਂ ਨੂੰ ਰੈੱਡ ਕਾਰਡ ਦਿੱਤਾ ਗਿਆ ਕਿ ਭਾਈ ਤੁਸੀਂ ਬਾਹਰ ਹੋ ਜਾਓ। ਇਹ ਤੁਸੀਂ ਦੇਖ ਲਓ ਕਿ ਕਿਹੋ ਜਿਹਾ ਲੌਜਿਕ ਦਿੱਤਾ ਜਾ ਰਿਹਾ। ਉਲਟਾ ਪ੍ਰਿੰਸੀਪਲ ਕਹਿੰਦੀ ਕਿ ਇਹਨਾਂ ਬੱਚਿਆਂ ਨੇ ਜਾ ਕੇ ਦੂਸਰੇ ਬੱਚਿਆਂ ਤੋਂ ਸਾਡੇ ਪੈਸੇ ਇਕੱਠੇ ਕੀਤੇ ਆ, ਉੱਥੇ ਟੀਚਰਾਂ ਨੇ ਕਿਹਾ ਚਲੋ ਗਲਤੀ ਕੋਈ ਕੀਤੀ ਵੀ ਆ ਬੱਚਿਆਂ ਦਾ, ਰੈੱਡ ਕਾਰਡ ਦਿਖਾਉਣ ਦਾ ਕੀ ਮਤਲਬ ਆ। ਪਹਿਲੀ ਗੱਲ ਤਾਂ ਇਹ ਆ ਕਿ ਆ ਜਿਹੜੇ ਨਿੱਜੀ ਸਕੂਲ ਆ ਇਹਨਾਂ ਦੇ ਵਿੱਚ ਕੋਟਾ ਹੁੰਦਾ ਗਰੀਬਾਂ ਦਾ, ਲੋੜਾ, ਤਾਂ ਕੀ ਇਹੋ ਜਿਹਾ ਕੋਟਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਨਕਾਰਾ ਬਿਲਕੁਲ ਆ ਤੁਰ ਸਕਦਾ ਤਾਂ ਉਹਦਾ ਬੱਚਾ ਜਿਹੜਾ ਉਹ ਤੇ ਘੱਟੋ ਘੱਟ ਇਹਨਾਂ ਸਕੂਲਾਂ 'ਚ ਤਾਲੀਮ ਹਾਸਲ ਕਰ ਸਕੇ। ਤਾਂ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਦੇਖੋ ਬੱਚੇ ਗਲਤੀ ਕਰ ਸਕਦੇ, ਪਰ ਉਹਨਾਂ ਦੀ ਭਾਵਨਾ ਤੇ ਦੇਖੋ ਨਾ ਕਿੰਨੀ ਮਾਸੂਮ ਆ, ਕਿੰਨੀ ਉਹ ਮੁਕੱਦਸ ਆ। ਇਸ ਭਾਵਨਾ ਦੇ ਨਾਲ ਉਹਨਾਂ ਨੇ ਹੈਲਪ ਕੀਤੀ ਆ। ਸਾਡੀ ਸਾਥਣ ਜਿਹੜੀ ਆ ਲਾਇਬ੍ਰੇਰੀ 'ਚ ਬਹਿੰਦੀ ਆ, ਉਹਨੂੰ ਕਲਾਸ 'ਚ ਨਹੀਂ ਆਉਣ ਦਿੱਤਾ ਜਾਂਦਾ, ਵੀ ਪੜ੍ਹਾਈ ਨੁਕਸਾਨੀ ਜਾਂਦੀ ਆ, ਉਹਦਾ ਪਿਤਾ ਕਮਾ ਨਹੀਂ ਸਕਦਾ। ਉਹਨਾਂ ਦੀ ਭਾਵਨਾ ਦੇਖੋ, ਤਾਂ ਭਾਵਨਾ ਦੀ ਥਾਂ ਤੇ ਉਲਟਾ ਉਹਨਾਂ ਦਾ ਦਿਲ ਹੀ ਤੋੜ ਦਿੱਤਾ ਗਿਆ। ਸੋ ਇਹ ਸਭ ਕੁਝ ਚੱਲਦਾ, ਪਰ ਸਭ ਤੋਂ ਦੁਖਦਾਇਕ ਗੱਲ ਇਹ ਆ ਕਿ ਬੱਚਿਆਂ ਦਾ ਜਿਹੜਾ ਉਹਨਾਂ ਦਾ ਹੱਕ ਆ ਉਹ ਵੀ ਵੰਡਿਆ ਹੋਇਆ। ਅਮੀਰ ਦੇ ਬੱਚਿਆਂ ਲਈ ਉਹ ਹੱਕ ਹੈ ਜਿਹੜਾ ਉਹ ਰਾਖਵਾਂ, ਗਰੀਬ ਦੇ ਬੱਚਿਆਂ ਲਈ ਉਹ ਹੱਕ ਹੈ ਜਿਹੜਾ ਉਹ ਟੁੱਟ ਕੇ ਮਿਲਦਾ, ਕਦੇ ਉਹਨਾਂ ਦੀ ਝੋਲੀ 'ਚ ਡਿੱਗ ਪੈਂਦਾ, ਕਦੇ ਪਾਸੇ ਰਹਿ ਜਾਂਦਾ। ਜੀ 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 ਤੇ ਮਿੰਟੂ ਜੀ ਜਾਂਦੇ ਦੱਸਿਓ ਕਰਨਾਟਕ 'ਚ ਕਿਹੜਾ ਸਿਆਸੀ ਨਾਟਕ ਚੱਲ ਰਿਹਾ ਮਿੰਟੂ ਜੀ? ਹਾਂਜੀ ਕਈ ਵਾਰ ਨਾ ਆਵਾਜ਼ ਜੀ ਟੁੱਟ ਜਾਂਦੀ ਹੈ। ਜੀ ਕਰਨਾਟਕਾ 'ਚ ਕਹਿੰਦੇ ਸਿਆਸੀ ਨਾਟਕ ਚੱਲ ਰਿਹਾ। ਨਹੀਂ ਨਾਟਕ ਦਾ ਨਾਂ ਲਿਆ ਤੇ ਮੈਂ ਸਮਝ ਗਿਆ ਕਿ ਨਾਟਕ ਦਾ ਨਾਂ ਲਿਆ। ਕਰਨਾਟਕ ਦੇ ਵਿੱਚ ਸਿਆਸੀ ਨਾਟਕ ਹੀ ਚੱਲਦਾ ਪਿਆ। ਦੇਖੋ ਉੱਥੇ ਨਾ ਹੋ ਕੀ ਰਿਹਾ ਕਿ ਭਾਜਪਾ ਵਾਲੇ ਕਹਿੰਦੇ ਕਿ ਸਾਡੇ ਬੰਦੇ ਤੋੜਨ ਦਾ ਯਤਨ ਕੀਤਾ ਜਾ ਰਿਹਾ, ਕਾਂਗਰਸ ਵਾਲੇ ਕਹਿੰਦੇ ਕਿ ਸਾਡੇ ਬੰਦੇ ਤੋੜਨ ਦਾ ਯਤਨ ਕੀਤਾ ਜਾ ਰਿਹਾ। ਮਾਜਰਾ ਕੀ ਆ ਕਿ ਉੱਥੇ 224 ਸੀਟਾਂ ਨੇ ਕੁੱਲ ਮੇਰੇ ਖਿਆਲ ਦੇ ਨਾਲ, ਭਾਜਪਾ ਦੇ ਕੋਲ ਆ ਰਿਹਾ
80 ਕਾਂਗਰਸ ਦੇ ਕੋਲ ਆ, 37 JDS ਦੇ ਕੋਲ ਆ। ਕੁੱਲ ਮਿਲਾ ਕੇ ਦੋਨਾਂ ਪਾਰਟੀਆਂ ਦਾ ਅਲਾਇੰਸ ਹੋ ਕੇ ਗਈਆਂ ਗੱਡੀਆਂ 107, ਯਾਨੀ ਬਹੁਮਤ ਵਾਲਾ ਜਿਹੜਾ ਅੰਕੜਾ ਸੀਗਾ ਉਹ ਸ਼ੋ ਲਿਆ ਬੜੀ ਆਸਾਨੀ ਦੇ ਨਾਲ। ਹੋਇਆ ਕੀ ਆ ਕਿ ਹੁਣ ਅਚਾਨਕ ਕਾਂਗਰਸੀਆਂ ਆਪਣੇ ਜਿਹੜੇ MLA ਆ ਉਹ ਲੁਕਾਏ ਆ, ਕੁਛ ਭਾਜਪਾ ਵਾਲਿਆਂ ਨੇ ਸਾਰੇ ਤਕਰੀਬਨ ਜਿਹੜੇ 100 ਜਣਾ ਸੀਗਾ ਉਹਨਾਂ ਨੂੰ ਇੱਥੇ ਗੁੜਗਾਉਂ ਦੇ ਵਿੱਚ ਕਿਸੇ ਹੋਟਲ 'ਚ ਤਾਂ ਦੋਨੇ ਹੀ ਇੱਕ ਦੂਜੇ ਤੇ ਦੋਸ਼ ਲਾਉਂਦੇ ਪਏ ਕਿ ਸਾਡੇ ਬੰਦੇ ਆ ਜਿਹੜੇ ਉਹ ਖਰੀਦੇ ਜਾ ਰਹੇ ਆ, ਸਾਡੇ ਬੰਦਿਆਂ ਦੀ ਖਰੀਦੋ ਫਰੋਖਤ ਹੋ ਰਹੀ ਆ। ਤੇ ਕਮਾਲ ਦੀ ਗੱਲ ਆ ਕਿ ਦੋਨੇ ਧਿਰਾਂ ਹੀ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਤੇ ਕਾਂਗਰਸ ਨੂੰ ਕੀ ਬੰਦੇ ਖਰੀਦਣ ਦੀ ਜ਼ਰੂਰਤ ਹੈ ਸਮਝ ਤੋਂ ਗੱਲ ਆ, ਕਿਉਂਕਿ ਆ ਉਹਨਾਂ ਦੇ ਕੋਲ ਕੱਲੇ ਆਪਣੇ ਦਮ ਤੇ ਤਾਂ ਸਰਕਾਰ ਬਣਾ ਹੀ ਨਹੀਂ ਸਕਦੀ, ਕਿਉਂਕਿ 20-25 ਬੰਦੇ ਖਰੀਦਣੇ ਬਹੁਤ ਔਖੇ ਆ। ਬੰਦੇ ਆ ਆਖਰ ਕੋਈ ਗਧੇ ਘੋੜੇ ਥੋੜੀ, ਵੈਸੇ ਕੋਈ ਵਪਾਰ ਦਾ ਨਾਂ ਆ ਜਿਹੜਾ ਉਹ ਰੱਖ ਦਿੰਦੇ ਆ, ਇਹ ਤੇ ਹਾਰਸ ਟ੍ਰੇਡਿੰਗ ਕਹਿੰਦੇ ਆ। ਤੇ ਮੈਂ ਹੈਰਾਨ ਆ, ਜੇ ਕੋਈ ਇੱਥੇ ਕ੍ਰਿਕਟ ਤੇ ਸੱਟਾ ਲਾਵੇ ਤੇ ਉਹਨੂੰ ਅੰਦਰ ਕਰ ਦਿੰਦੇ ਆ, ਜੇ ਕੋਈ ਤਾਸ਼ ਨਾਲ ਜੂਆ ਖੇਡੇ ਉਹਨੂੰ ਅੰਦਰ ਕਰ ਦਿੰਦੇ ਆ। ਤੇ ਹਾਂ ਜਿਹੜੀ ਸਿੱਧੀ ਡੈਮੋਕ੍ਰੈਟਿਕ ਸੌਦੇਬਾਜ਼ੀ ਹੁੰਦੀ ਹੈ, ਸੌਦਾਗਰੀ ਹੁੰਦੀ ਹੈ, ਉਹਨੂੰ ਕਹਿ ਦਿੰਦੇ ਹਾਰਸ। ਕਿਆ ਸ਼ਬਦ ਕੀਤਾ ਉਹ ਮੇਰਾ ਇੱਕ ਮਿੱਤਰ ਕਹਿੰਦਾ ਸੀ, ਹਾਰਸ ਟ੍ਰੇਡਿੰਗ ਨਹੀਂ ਗਧਾ ਟ੍ਰੇਡਿੰਗ ਕਹਿਣੀ ਚਾਹੀਦੀ। ਇਹ ਸਾਰੇ ਦੇਸ਼ ਬਣਾ ਕੇ ਸਿੱਧੀ ਖਰੀਦੋ ਫਰੋਖਤ ਕਰੀ ਜਾਂਦੇ। ਇਹ ਨਾਟਕ ਚੱਲਦਾ ਪਿਆ। ਇਸ ਨਾਟਕ ਦੇ ਵਿੱਚ ਕੌਣ ਨਾਇਕ ਹੈ ਕੌਣ ਖਲਨਾਇਕ ਹੈ ਕੋਈ ਪਤਾ ਨਹੀਂ ਲੱਗਦਾ। ਔਰ ਕੁਮਾਰ ਸਵਾਮੀ ਜਿਹੜਾ ਮੁੱਖ ਮੰਤਰੀ ਉਹ ਕਹਿੰਦਾ ਜੀ ਸਰਕਾਰ ਨੂੰ ਕੋਈ ਖਤਰਾ ਨਹੀਂ, ਬਸ ਉਹ ਏਦਾਂ ਹੀ ਕਰੀ ਜਾਂਦਾ, ਸਰਕਾਰ ਨੂੰ ਕੋਈ ਖਤਰਾ ਨਹੀਂ। ਇੱਧਰ ਭਾਜਪਾ ਕਹਿੰਦੇ ਕਿ ਜਲਦੀ ਖੁਸ਼ਖਬਰੀ ਦੇਵਾਂਗੇ, ਮੈਨੂੰ ਲੱਗਦਾ ਕਿ ਖਤਰੇ ਦਾ ਘੁੱਗੂ ਬੋਲ ਪੈਣਾ। ਜੀ 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 ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਇਸ ਉੱਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KID Sacramento 1470 AM, KWRU Fresno 1300 AM, KLHC Bakersfield 1350 AM। ਵੈਸੇ ਬੰਦੇ ਦੀ ਲਾਈਫ ਬਿਨਾਂ ਇੱਕ ਟੈਨਸ਼ਨ ਹੈ।